ਭਾਜੀ ਮੁਲਕੀ ਹਾਲਾਤ ਇੰਨੇ ਕੁ ਖਰਾਬ ਹੋ ਗਏ ਨੇ, ਯਕੀਨ ਮੰਨੋ ਬੜੇ ਹੀ ਪਰੇਸ਼ਾਨ ਆ। ਬੱਚਿਆਂ ਦਾ ਜੁੱਤੀ ਕੱਪੜਾ ਲੈਣਾ ਇਹ ਸਿਰ ਤੇ ਆ ਚਲੀਏ, ਸਮਝ ਨਹੀਂ ਆਉਂਦੀ ਕੀ ਕਰੀਏ, ਕਿਹੜੇ ਪਾਸੇ ਜਾਈਏ। ਭਾਜੀ ਮਹਿੰਗਾਈ ਵੀ ਬਹੁਤ ਹੋ ਗਈ ਏ ਤੇ ਉੱਤੋਂ ਇਹ ਜਿਹੜੇ ਬਿਜਲੀ ਚੋਰ ਨੇ ਇਹ ਨਹੀਂ ਜਾਨ ਛੱਡਦੇ। ਹਾਂਜੀ ਬਿਜਲੀ ਚੋਰ, ਉਹਨਾਂ ਦੇ ਬਿੱਲ ਅਸੀਂ ਦੇ ਰਹੇ ਹਾਂ ਜਨਾਬ। ਬਸ ਬਹੁਤ ਪਰੇਸ਼ਾਨ ਕੱਟ ਲਿਆ ਇਹਨਾਂ ਨੇ, ਹੁਕੂਮਤ ਵਾਲਿਆਂ ਨੇ। ਉਹਨਾਂ ਦੇ ਘਰਾਂ ਦੇ ਏਸੀ, ਉਹਨਾਂ ਦੀਆਂ ਫੈਕਟਰੀਆਂ, ਉਹਨਾਂ ਦੇ ਘਰਾਂ ਦੀਆਂ ਫਰਿੱਜਾਂ, ਉਹਨਾਂ ਦੀ ਹਰ ਚੀਜ਼ ਅਸੀਂ ਪੱਲਿਓਂ ਦੇ ਰਹੇ ਹਾਂ। ਹੈ ਜੀ ਬਿਲਕੁਲ। ਛੋਲੇ ਖਾਣ 'ਚ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ। ਹਾਂਜੀ ਲਓ ਤੂੰ ਤੇ ਖਿੱਚ। ਸੋਹਣਿਆ ਗੱਲ ਇਹ ਵੇ ਕਿ ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ ਵਾ। ਇੱਕ ਵਕਤ ਦਾ ਨਾ ਹੁੰਦਾ ਘੁਮਿਆਰ, ਆਏ ਨਹੀਂ ਨਾਨਕੇ ਯਾਦ। ਘੁਮਿਆਰ ਜਨਾਬ ਉਹਨੇ ਰੱਖੇ ਹੁੰਦੇ ਹਨ ਖੋਤੇ। ਖੋਤੇ ਵੀ ਬੜੇ ਫੈਂਸੀ, ਚਿੱਟੀਆਂ ਸ਼ਰਟਾਂ ਪਾ ਕੇ, ਕਈ ਕਾਲੇ ਰੁਮਾਲ ਪਾ ਕੇ ਫਿਰਦੇ ਹਨ। ਐਡੇ ਐਡੇ ਫੈਂਸੀ ਖੋਤੇ ਹਨ ਜਨਾਬ। ਉਹ ਖੋਤੇ ਨੂੰ ਅਕਸਰ ਲੈ ਕੇ ਨਾ ਬਾਹਰ ਜਾਂਦਾ ਹੁੰਦਾ ਸੀ ਕਾਰੋਬਾਰ ਤੇ, ਆਈਟਾ ਸ਼ੀਟਾ ਚੁੱਕ ਮਜ਼ਦੂਰੀ ਕਰ ਲਈ, ਲੈ ਕੇ ਜਾਣ ਡਿਆ। ਤੇ ਉਸ ਵਕਤ ਦਾ ਇੱਕ ਬਾਦਸ਼ਾਹ ਸੀ, ਉਹ ਆਪਣੀ ਬੱਗੀ ਤੇ ਜਨਾਬ ਫੌਜੀਆਂ ਦੇ ਨਾਲ, ਸਿਪਾਹੀਆਂ ਦੇ ਨਾਲ ਤਸ਼ਰੀਫ ਲਿਆ ਰਿਹਾ, ਨਾਲ ਵਜ਼ੀਰ, ਨਾਲ ਮਲਕਾ। ਤੇ ਖੋਤਾ ਕੋਈ ਇੱਧਰ ਨੂੰ ਜਾ ਰਿਹਾ, ਕੋਈ ਇੱਧਰ ਨੂੰ ਜਾ ਰਿਹਾ, ਕੋਈ ਪੈਰਾ ਭਾਰ ਬੈਠਾ ਹੈ, ਕਈ ਮੂੰਹ ਤੇ ਹੱਥ ਫੇਰਨ ਡੇ ਨੇ। ਖੋਤੇ ਜਨਾਬ ਬੜੇ ਡਿਜ਼ਾਈਨਾਂ ਵਾਲੇ ਖੋਤੇ ਹਨ। ਉਹ ਬਾਦਸ਼ਾਹ ਨੇ ਨਿਕਾ ਕਿ ਧਿਆਨ ਮਾਰਿਆ, ਉਹਨੇ ਵਜ਼ੀਰ ਨੂੰ ਕਿਹਾ, ਉਹਨੇ ਕਿਹਾ ਖੋਤੇ ਤੇ ਸਾਈਡ ਤੇ ਕਰਾ। ਉਹ ਵਜ਼ੀਰ ਨੇ ਜਨਾਬ ਆਪਣੇ ਸਿਪਾਹੀ ਨੂੰ ਕਿਹਾ, ਸਿਪਾਹੀ ਉਹ ਗਿਆ ਘੁਮਿਆਰ ਕੋਲ, ਉਹਨੇ ਕਿਹਾ ਘੁਮਿਆਰਾ ਆਪਣੇ ਖੋਤੇ ਸਾਈਡ ਤੇ ਕਰ। ਘੁਮਿਆਰ ਨੇ ਇੱਕ ਆਵਾਜ਼ ਮਾਰੀ ਹੈ, ਖੋਤੇ ਲੈਣ ਚੱਜ ਕਰਕੇ ਸਿੱਧੇ। ਬਾਦਸ਼ਾਹ ਬੜਾ ਹੈਰਾਨ ਹੋਇਆ। ਬਾਦਸ਼ਾਹ ਨੂੰ ਜਨਾਬ ਇਹ ਗੱਲ ਜਿਹੜੀ ਹੈ ਨਾ ਉਹਦੇ ਦਿਮਾਗ 'ਚ ਬਹਿ ਗਈ। ਉਹ ਘਰ ਗਿਆ, ਉਹਨੇ ਚੰਦ ਦਿਨਾਂ ਬਾਅਦ ਉਹ ਵਜ਼ੀਰ ਨੂੰ ਬੁਲਾਇਆ। ਉਹਨੇ ਕਿਹਾ ਯਾਰ ਉਹ ਘੁਮਿਆਰ ਕਿੱਥੇ, ਉਹਨੂੰ ਲੱਭ ਕੇ ਲਿਆ ਤੇ ਜਿਹੜਾ ਨਾ ਉਹਨੂੰ ਕਿਸੇ ਕੰਮ ਲਾਈਏ। ਉਹ ਬੜਾ ਕੰਮ ਦਾ ਬੰਦਾ ਏ ਕਿ ਖੋਤਿਆਂ ਨੂੰ ਆਵਾਜ਼ ਮਾਰੀ, ਖੋਤੇ ਜਨਾਬ ਲੈਣ 'ਚ ਲੱਗ ਗਏ ਨੇ। ਉਹਨਾਂ ਜਨਾਬ ਘੁਮਿਆਰ ਨੂੰ ਲੱਭਿਆ, ਬੜਾ ਮੁਸ਼ਕਲ ਹੋਇਆ। ਕਿਤੇ ਤੁਹਾਡੇ ਨਾਨਕਿਆਂ ਦਾ ਘਰ ਬੜੀ ਦੂਰ, ਲੱਭਦਾ ਹੀ ਨਹੀਂ। ਉਹ ਬੜੀ ਉਦੋਂ ਤਾਂ ਮੇਰੇ ਖਿਆਲ ਨਹੀਂ ਸਾ ਹੈਗਾ, ਹੈ ਨਾ, ਮੂੰਹ ਵਿੱਚ ਬੋਲ ਗੁੰਗਾ ਨਹੀਂ ਸੀ ਹੈ, ਨਹੀਂ ਸਨ ਨਹੀਂ ਸੀ। ਆਹੋ, ਤੇ ਉਦੋਂ ਤੂੰ ਹੋਏਗਾ। ਉਹ ਕੀ ਕਹਿ ਰਿਹਾ ਲੋ ਜੀ, ਉਹ ਬੜੀ ਮੁਸ਼ਕਲ ਉਹਨੂੰ ਲੱਭ ਕੇ ਲਿਆਂਦਾ। ਉਹਨੂੰ ਕਹਿੰਦੇ ਬਈ ਬਾਦਸ਼ਾਹ ਦੇ ਸਾਹਮਣੇ, ਬਾਦਸ਼ਾਹ ਨੇ ਉਹਦੀ ਸੇਵਾ ਸੁਵਾ ਕੀਤੀ। ਬਾਦਸ਼ਾਹ ਨੂੰ ਕਹਿੰਦਾ ਸੋਹਣਿਆ ਗੱਲ ਇਹ ਵੇ ਤੇਰਾ ਅੰਦਾਜ਼ ਮੈਨੂੰ ਬੜਾ ਅੱਛਾ ਲੱਗਾ ਤੇ ਤੂੰ ਫਲਾਣੇ ਇਲਾਕੇ ਦਾ ਗਵਰਨਰ ਏ, ਆ ਲੈ ਫੜ ਉਹਨੂੰ ਮੋਹਰ ਸ਼ੁਰ ਲਾ ਕੇ ਸਾਈਨ ਕਰਕੇ ਦੇ ਛੱਡਦਾ ਕਿ ਆ ਲੈ ਤੂੰ ਲਗਾ ਜਾ। ਹੁਣ ਘੁਮਿਆਰ ਟੁਰ ਜਾਂਦਾ ਘਰ। ਅੱਛਾ। ਜਾ ਕੇ ਆਪਣੇ ਬੱਚਿਆਂ ਨੂੰ ਕਹਿੰਦਾ ਚਲੋ ਵੀ ਸਮਾਨ ਪੈਕ ਕਰੋ, ਮੈਂ ਫਲਾਣੇ ਇਲਾਕੇ ਦਾ ਗਵਰਨਰ ਲੱਗ ਗਿਆ ਵਾਂ। ਉਹਦੇ ਮੁੰਡੇ ਕਹਿੰਦੇ ਨੇ ਅੱਬਾ ਹੋ ਗਿਆ ਪਾਗਲ, ਇਹ ਲੱਗਦਾ ਨਾ ਦਿਮਾਗ ਹਿੱਲ ਗਿਆ ਜਿਵੇਂ ਤੂੰ ਹਿੱਲ ਗਿਆ, ਮਾਮਾ ਮੱਖੀਆਂ ਡਾਂਡੇ ਐ। ਉਹ ਭਾਈ ਮੱਖੀਆਂ ਬੜੀਆਂ ਨੇ ਤੇਰੇ ਕੋਲ। ਚੰਗਾ ਕੁਛ ਨਾ ਕੁਛ ਆਉਣ ਹੀ ਡਿਆ ਇਹਨਾਂ ਮਹਿੰਗਾਈ ਦੇ ਦੌਰ 'ਚ। ਅੱਛਾ ਅੱਛਾ। ਉਹਨੇ ਕਿਹਾ ਅੱਬਾ ਹੋ ਗਿਆ ਪਾਗਲ ਤੇ ਇਹਦਾ ਹਾਰੇ ਕੀ ਬਣਨਾ। ਉਹਨੇ ਕਿਹਾ ਜੀ ਅਸੀਂ ਨਹੀਂ ਜਾਣਾ। ਉਹ ਬਾਬੇ ਹੋਰਾਂ ਨੇ ਸਲੂਕਾ ਪਾਇਆ, ਧੋਤੀ ਪਾਈ, ਹੁੱਕਾ ਇੱਕ ਫੜਿਆ, ਦੋ ਜੋੜੇ ਨਾਲ ਫੜੇ, ਤੁਰ ਪਿਆ। ਹੁਣ ਸ਼ਹਿਰ 'ਚ ਜਾ ਕੇ ਵੜਿਆ ਤੇ ਉਹਨਾਂ ਨੇ ਜਨਾਬ ਉਹ ਜ਼ਾਹਰ ਸਿਪਾਹੀ ਖਲੋਤੇ ਹੁੰਦੇ ਨੇ, ਉਹਨਾਂ ਨੂੰ ਪੁੱਛਦਾ ਕਿ ਗਵਰਨਰ ਹਾਊਸ ਕਿੱਥੇ। ਉਹਨਾਂ ਕਿਹਾ ਬਾਬਾ ਭਰਾ ਜਾ, ਅੱਜ ਗਵਰਨਰ ਸਾਹਿਬ ਆ ਰਹੇ ਨੇ ਸਾਡੇ, ਤੇ ਤੂੰ ਕਿੱਥੇ ਸਿਆਪਾ ਪਾਇਆ, ਚੱਲ ਸਾਈਡ ਤੇ। ਉਹ ਬਾਬੇ ਨੂੰ ਧੱਕੇ ਧੁੱਕੇ ਮਾਰੇ ਉਹਨਾਂ ਨੇ। ਬਾਬਾ ਆ ਗਿਆ, ਅਗਲੇ ਕੋ ਵੀ ਪੁੱਛਿਆ, ਉਹਨੇ ਵੀ ਇਹੀ ਕੰਮ ਕੀਤਾ। ਬਾਬਾ ਨਾਲ ਔਖਾ ਸੌਖਾ ਹੋ ਕੇ ਜਨਾਬ ਪਹੁੰਚ ਗਿਆ ਗਵਰਨਰ ਹਾਊਸ। ਉਹਦੇ ਜਾ ਕੇ ਉਹਨੇ ਖਤ ਵਹਾਇਆ, ਉਹਨਾਂ ਸਲੂਟ ਮਾਰਿਆ। ਉਹਨੇ ਕਿਹਾ ਗਵਰਨਰ ਸਾਹਿਬ ਇਸ ਹਾਲਤ 'ਚ ਅਸੀਂ ਤੇ ਆਖਿਆ ਕੋਈ ਬੱਗੀ ਤੇ ਆਉਣਗੇ, ਕੋਈ ਸ਼ਾਨ ਨਾਲ ਆਉਣਗੇ। ਤੇ ਉਹ ਜਨਾਬ ਤੁਰ ਗਿਆ। ਹੁਣ ਅੰਦਰ ਬੈਠਾ ਪਹਿਲਾਂ ਉਹਨੇ ਐਲਾਨ ਕੀਤਾ ਬਈ, ਉਹਨੇ ਕਿਹਾ ਗੱਲ ਸੁਣੋ, ਸਾਰੇ ਬਹਿ ਕੇ ਖਾਣਾ ਇਕੱਠੇ ਖਾਵਾਂਗੇ। ਸਾਰੇ ਇਕੱਠੇ ਹੋਏ, ਉਹਨੇ ਜ਼ਮੀਨ ਤੇ ਬਿਠਾ ਲਿਆ ਸਾਰਿਆਂ ਨੂੰ, ਉੱਤੇ ਖਾਣਾ ਖਵਾਇਆ। ਹੁਣ ਦੂਸਰੇ ਦਿਨ ਇੱਕ ਕੇਸ ਆ ਜਾਂਦਾ ਚੋਰੀ ਦਾ। ਇੱਕ ਬੰਦਾ ਚੋਰੀ ਕਰਦਾ, ਉਹਨੂੰ ਫੜ ਕੇ ਲਿਆਉਂਦੇ ਨੇ। ਉਹ ਕਹਿੰਦਾ ਜੀ ਮੈਂ ਚੋਰੀ ਨਹੀਂ ਕੀਤੀ, ਮੈਂ ਤਾਂ ਬੜਾ ਸ਼ਰੀਫ ਆਦਮੀ ਵਾਂ। ਉਹਦੀ ਮਗਰੋਂ ਮਾਂ ਵੀ ਆ ਜਾਂਦੀ ਹੈ। ਮਾਂ ਉਹਦੀ ਕਹਿੰਦੀ ਹੈ ਜੀ ਮੇਰਾ ਮੁੰਡਾ ਤਾਂ ਬੜਾ ਸ਼ਰੀਫ ਹੈ, ਹਾਏ ਹਾਏ ਤੁਸੀਂ ਕੀ ਕੀਤਾ ਏ, ਤੁਸੀਂ ਮੇਰੇ ਮੁੰਡੇ ਨੂੰ ਫੜ ਕੇ ਲੈ ਆਂਦਾ ਏ, ਮੇਰਾ ਮੁੰਡਾ ਤਾਂ ਬੜਾ ਪਰਹੇਜ਼ਗਾਰ ਅਤੇ ਸ਼ਰੀਫ ਆਦਮੀ, ਇਹਨੇ ਤਾਂ ਕਦੀ ਬਾਹਰ ਕਿਸੇ ਨਾਲ ਲੜਾਈ ਵੀ ਨਹੀਂ ਕੀਤੀ। ਉਹ ਕਹਿੰਦਾ ਬਈ ਆ ਇੱਕ ਮਹੱਲੇ ਦਾ, ਉਸ ਵਕਤ 'ਚ ਮਹੱਲੇ ਦੇ ਆ ਜਗੀਰਦਾਰ ਚੌਧਰੀ ਵਗੈਰਾ ਹੁੰਦੇ ਸਨ ਵਡੇਰੇ, ਇੱਕ ਉਹ ਵੀ ਟੁਰ ਗਿਆ। ਸਹੀ। ਉਹਨੇ ਜਾ ਕੇ ਕਿਹਾ ਜੀ ਇਹ ਸਾਡੇ ਜਿਹੜਾ ਨਾ ਮਹੱਲੇਦਾਰ ਹੈ ਜਨਾਬ ਮੇਰੇ ਇਲਾਕੇ ਦਾ, ਅਤੇ ਬੜਾ ਸ਼ਰੀਫ ਆਦਮੀ ਹੈ, ਤੁਸੀਂ ਇਹਨੂੰ ਬਿਠਾ ਛੜਿਆ ਗਵਰਨਰ ਸਾਹਿਬ, ਤੇ ਅੱਛੀ ਬਾਤ ਨਹੀਂ। ਉਹਨੇ ਕਿਹਾ ਤੂੰ ਵੀ ਬਹਿ ਜਾ। ਹੁਣ ਗਵਰਨਰ ਸਾਹਿਬ ਲੱਤ ਰੱਖ ਕੇ ਸਾਰੀ ਦਿਹਾੜੀ ਹੁੱਕਾ ਪੀਂਦੇ ਰਹੇ ਨੇ। ਉਹਨਾਂ ਜਨਾਬ ਕੀ ਕੀਤਾ,
ਸ਼ਾਮ ਪਈ ਤੇ ਉਹ ਚੀਕਣ ਲੱਗ ਪਏ, ਮਾਂ ਵੀ, ਉਹ ਵਡੇਰਾ ਵੀ, ਚੋਰ ਵੀ। ਉਹਨੇ ਕਿਹਾ ਵੀ ਗੱਲ ਇਹ ਵੀ ਬੁਲਾਇਆ ਉਹਨੇ ਬੰਦੇ ਨੂੰ, ਸਿਪਾਹੀ ਨੂੰ। ਉਹਨੇ ਕਿਹਾ ਇਹਨੇ ਕੀਤੀ ਚੋਰੀ, ਇਹਦੇ ਵੱਡੋਂ ਹਜ਼ਰਾ ਹੱਥ, ਤੇ ਇਸ ਮਾਈ ਨੇ ਕੀਤੀ ਇਹ ਗਲਤ ਬਿਆਨੀ, ਝੂਠ ਬੋਲਿਆ, ਤੇ ਇਹਦੀ ਵੱਡੋ ਜ਼ੁਬਾਨ। ਉਹ ਮਾਈ ਪਿੱਟਣ ਲੱਗ ਪਈ। ਅੱਛਾ। ਕਹਿੰਦੀ ਮੇਰੀ ਜ਼ੁਬਾਨ ਨਾ ਵੱਡੋ, ਮੈਂ ਤੈਨੂੰ ਸਵੇਰੋਂ ਤਾਂ ਸਮਝਾਉਣ ਡਈ ਆ ਕਿ ਤੂੰ ਚੋਰੀਆਂ ਨਾ ਕਰ, ਛੱਡ ਦੇ, ਕਿਸੇ ਦਿਨ ਫਸ ਜਾਏਗਾ, ਤੇਰਾ ਬੇੜਾ ਗਰਕ ਹੋ ਜਾਏਗਾ, ਤੇਰੀ ਵਜ੍ਹਾ ਤੋਂ ਸਾਡਾ ਵੀ ਸਿਆਪਾ ਖਰਾਬ ਹੋਇਆ। ਉਹ ਮਾਈ ਵੀ ਮੰਨ ਗਈ। ਮੰਨ ਗਈ? ਮੰਨ ਗਈ ਕਿ ਮੇਰਾ ਪੁੱਤਰ ਚੋਰ ਏ। ਮਾਈ? ਹਾਂਜੀ। ਉਸ ਤੋਂ ਬਾਅਦ ਜਨਾਬ ਅੱਲਾ ਤੁਹਾਡਾ ਭਲਾ ਕਰੇ, ਤੇ ਚੌਧਰੀ ਸਾਹਿਬ ਜਿਹੜੇ ਨੇ ਵਡੇਰਾ, ਕੀ ਆਂਦਾ ਉਹ ਕੀ ਆਖਣਾ, ਉਹ ਵੀ ਸਫਾਈਆਂ ਦੇਣ ਡਿਆ ਸੀ। ਉਹਨੇ ਕਹਿ ਵੀ ਜ਼ੁਬਾਨ ਵੱਡੋ। ਅੱਛਾ। ਉਹ ਵਡੇਰਾ ਵੀ ਪਿੱਟਣ ਲੱਗ ਪਿਆ, ਕਹਿੰਦਾ ਮੈਂ ਤਾਂ ਮਹੱਲੇਦਾਰੀ ਸਮਝ ਕੇ ਆਇਆ ਜਨਾਬ, ਤੇ ਸਾਨੂੰ ਮਾਫੀ ਦੇ ਦਿਓ, ਮੈਂ ਅੱਗੋਂ ਤੋਂ ਇਹੋ ਜਿਹੇ ਬੰਦਿਆਂ ਤੇ ਮਗਰ ਨਹੀਂ ਆਵਾਂਗਾ। ਫਿਰ ਜ਼ੁਬਾਨ ਵੱਢ ਦਿੱਤੀ ਕਿ ਬਚ ਗਏ? ਮੈਂ ਕਹਿੰਦਾ ਉਹਨੇ ਉਡਾਤੀ ਏ, ਝੂਠ ਬੋਲਣ ਵਾਲੀ ਜ਼ੁਬਾਨ, ਚੋਰੀ ਕਰਨ ਵਾਲੇ ਦੇ ਹੱਥ। ਦੋਵਾਂ। ਹੁਣ ਇੱਕ ਫੈਸਲਾ ਨਿਬੇੜਿਆ ਤੇ ਗਵਰਨਰ ਸਾਹਿਬ ਹੁਣ ਵਿਹਲੇ ਬੈਠੇ ਨੇ। ਉਹ ਸਿਪਾਹੀਆਂ ਨੂੰ ਕਹਿੰਦੇ ਮੈਨੂੰ ਕੋਈ 4 ਰੁਪਏ ਲਿਆ ਦਿਓ, ਮੈਂ ਬਹਿ ਕੇ ਮੰਜੀ ਹੋਣਾ, ਸਹੀ। ਮੈਂ ਵਿਹਲਾ ਬੈਠਾ। ਬਾਦਸ਼ਾਹ ਇੱਕ ਦਿਨ ਬੈਠਾ ਬੈਠਾ ਕਹਿੰਦਾ ਮੈਂ ਗਵਰਨਰ ਲਾਇਆ ਕਿ ਉਧਰੋਂ ਕੋਈ ਖੈਰ ਖਬਰ, ਕੋਈ ਗੱਲਬਾਤ ਕੋ ਨਹੀਂ ਆਈ, ਤੇ ਚੱਲ ਹਾਂ ਜ਼ਰਾ ਵਜ਼ੀਰ ਭੇਸ ਬਦਲ ਕੇ ਚੱਲਨੇ ਆ। ਉਹ ਭੇਸ ਬਦਲ ਕੇ ਗਏ ਨੇ ਜਨਾਬ। ਸਿਪਾਹੀ ਨੂੰ ਜਾ ਕੇ ਪੁੱਛਿਆ ਕਿ ਸੋਹਣਿਆ ਗਵਰਨਰ, ਉਹਨਾਂ ਕਿਹਾ ਜੀ ਸਾਨੂੰ ਨਹੀਂ ਪਤਾ ਕਿੱਥੇ ਵੇ। ਦੂਸਰੇ ਸਿਪਾਹੀ ਨੂੰ ਪੁੱਛਿਆ, ਉਹਨਾਂ ਕਿਹਾ ਜੀ ਗਵਰਨਰ ਸਾਹਿਬ ਨੂੰ ਮਿਲਣਾ ਹੈ, ਉਹਨੇ ਕਿਹਾ ਜੀ ਸਾਨੂੰ ਨਹੀਂ ਪਤਾ। ਉਹਨੇ ਤੀਸਰੇ ਨੂੰ ਪੁੱਛਿਆ, ਉਹਨੇ ਕਿਹਾ ਵਜ੍ਹਾ ਕੀ ਹੈ, ਜਿਹਨੂੰ ਪੁੱਛ ਲਿਆ ਦੱਸਦਾ ਕੋ ਨਹੀਂ। ਕਹਿੰਦਾ ਜੀ ਗੱਲ ਇਹ ਵੇ ਕਿ ਮੈਂ ਕਹਾਂ ਗਵਰਨਰ ਹਾਊਸ 'ਚ ਨੇ, ਸਹੀ ਹੈ। ਉਹ ਨਿਕਲਣ ਘਰ, ਜ਼ੁਬਾਨ ਫਿਰ ਵੀ ਵੱਢੀ ਗਈ। ਵੱਢੇਗੀ ਜੀ, ਵੱਢੇਗੀ। ਤੇ ਜੇ ਮੈਂ ਕਹਾਂ ਉਹ ਘਰ ਨੇ ਤੇ ਉਹ ਹੁਣ ਗਵਰਨਰ ਹਾਊਸ 'ਚ, ਤੇ ਜ਼ੁਬਾਨ ਫਿਰ ਵੀ ਵੱਢੀ ਗਈ। ਵੱਢੇਗੀ, ਵੱਢੇਗੀ। ਉਹ ਗਵਰਨਰ ਦੇ ਕੋਲ ਜਾਂਦੇ ਨੇ। ਗਵਰਨਰ ਉੱਠ ਕੇ ਬਾਦਸ਼ਾਹ ਨੂੰ ਮਿਲਦਾ। ਬਾਦਸ਼ਾਹ ਉਹਨੂੰ ਪੁੱਛਦਾ ਕਿ ਹਾਂ ਬਈ ਸੁਣਾ ਕੈਸਾ ਜਾ ਰਿਹਾ। ਕਹਿੰਦੇ ਜੀ ਇੱਕ ਕੇਸ ਆਇਆ। ਉਦੋਂ ਬਾਅਦ ਕੋਈ ਕੇਸ ਨਹੀਂ ਆਇਆ, ਰੌਲਾ ਬਣ ਗਿਆ ਪੂਰੇ ਸ਼ਹਿਰ 'ਚ ਕਿ ਇੱਕ ਫੈਸਲਾ ਉਹਨੇ ਕੀਤਾ ਏ ਤੇ ਰੌਲਾ ਪੈ ਗਿਆ। ਤੁਹਾਨੂੰ ਯਾਦ ਹੋਏਗਾ ਕਿ ਇਮਰਾਨ ਖਾਨ ਦੇ ਦੌਰ ਦੇ ਵਿੱਚ ਇੱਕ ਦਿਨ 'ਚ ਛਾਪਰ ਗਾਇਬ ਹੋਏ ਸਨ। ਯਾਦ ਜੇ ਕਿ ਨਹੀਂ? ਯਾਦ ਹੈ? ਤੈਨੂੰ ਯਾਦ ਏ? ਉਹ ਤੈਨੂੰ ਆਪਣੀ ਪਦੈਸ਼ ਯਾਦ ਏ ਕਿ ਨਹੀਂ? ਨਹੀਂ ਨਹੀਂ, ਉਹ ਤੇ ਯਾਦ ਹੈ। ਅੱਬਾ ਯਾਦ ਹੀ। ਅੱਬਾ ਵੀ ਯਾਦ ਹੈ। ਬਸ ਛਾਪਰ ਵੀ ਮਾਮਾ ਕਿਉਂ ਭੁੱਲੇ ਐ? ਇੱਕ ਦਿਨ 'ਚ ਛਾਪਰ ਗਾਇਬ ਹੋਏ ਨੇ। ਗੌਰਮਿੰਟ ਦਾ ਨਾਂ ਹੈ ਗੌਰਮਿੰਟ। ਗੌਰ ਕਰੇ ਤੇ ਮਿੰਟ 'ਚ ਕਰਦੀ ਏ। ਬਿਲਕੁਲ। ਤੇ 5ਵੇਂ 7ਵੇਂ ਦਿਨ ਛਾਪਰ ਫਿਰ ਉੱਥੇ ਹੀ ਸਨ। ਉਹ ਕੁੱਤੀ ਚੀਕਾ ਉੱਥੇ ਹੀ ਸੀ। ਸਾਡੇ ਪਾਕਿਸਤਾਨ ਦੇ ਵਿੱਚ ਕੋਈ ਐਸਾ ਹੁਕਮਰਾਨ ਚਾਹੀਦਾ, ਸਿਰਫ ਇੱਕ ਫੈਸਲਾ ਕਰਨ ਵਾਲਾ ਹੋਵੇ। ਇੱਕ ਧੌਣ ਲੱਥਣੀ ਹੈ, 5-7 10 ਹੱਥ ਲੱਥਣੇ ਨੇ, 10-12 ਨੱਕ ਲੱਥਣੇ ਨੇ, 5-7 ਕੰਨ ਲੱਥਣੇ ਨੇ। ਤੇ ਮੈਂ ਕਹਿੰਦਾ ਵਾ ਬਿਜਲੀ ਚੋਰ, ਗੈਸ ਚੋਰ, ਟੈਕਸ ਚੋਰ, ਆ ਪਨਾਮਾ ਕੇਸ ਤੇ ਫਲਾਣੇ ਫਲਾਣੇ ਲਟਰ ਪਟਰ, ਇਹ ਆਪ ਆ ਕੇ ਕਹਿਣਗੇ ਅੱਬਾ ਜੀ ਇਹ ਪੈਸੇ ਲੈ ਲਵੋ। ਸਹੀ ਆਂਦੇ ਪਏ। ਇੱਕ ਫੈਸਲਾ ਸਿਰਫ ਹੁਕਮਰਾਨ ਕਰਨ ਦੀ ਦੇਰ ਹੈ। ਅੱਲਾ ਕਰੇ ਕਿ ਸਾਡੇ ਹੁਕਮਰਾਨਾਂ 'ਚ ਇੰਨੀ ਕੁ ਤਾਕਤ ਹੋਵੇ ਕਿ ਉਹ ਫੈਸਲੇ ਕਰ ਸਕਣ ਔਰ ਫੈਸਲੇ ਮਜ਼ਬੂਤ ਕਰ ਸਕਣ। ਬਿਲਕੁਲ ਬਿਲਕੁਲ। ਤੇ ਬਾਕੀ ਸਮਝ ਤਾਂ ਤੁਸੀਂ ਗਏ ਹੀ ਹੋਵੋਗੇ ਕਿ ਤੁਹਾਡਾ ਮਾਲਕ ਡੀਕਨ ਨੇ, ਉਹਨੇ ਇੱਟਾਂ ਚੁੱਕਣੀਆਂ ਨੇ ਜਾ ਕੇ, ਤੇ ਜਾਓ ਫਿਰ ਪੰਜਾਲੇ ਪੁੰਜਲੇ ਲੱਦੋ ਖੋਤੇ ਹੋ। ਬਾਕੀ ਆਪਣਾ ਖਿਆਲ ਰੱਖਣਾ ਜੀ। ਅੱਲਾ ਹਾਫਿਜ਼।